Who was the first one to travel into space? ਇਹ ਉਹ ਸਟੂਡੈਂਟਸ ਨੂੰ ਪੁੱਛ ਰਿਹਾ, प्रिजाइड ਕਰਨ ਆਇਆ ਉਹਦੇ ਤੇ। ਕੁਛ ਨੇ ਕਿਹਾ नील आर्मस्ट्रॉन्ग। मुझे तो लगता है हनुमान जी थे। I think it was Lord हनुमान। ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਲੈਵਲ ਦੀ ਐਜੂਕੇਸ਼ਨ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ। Instead of correcting the children, you told them Hanuman was the first space traveler with that frivolous smile. It was Yuri Gagarin. Stop playing with the innocent minds of children. Science is not mythology. ये मिथ्यास नहीं है science. To mislead young minds in classrooms in an insult to knowledge, reason and spirit of scientific temper enshrined in our constitution. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੇਂਦਰੀ ਮੰਤਰੀ ਤੇ ਹੁਣ ਐਮਪੀ ਅਨੁਰਾਗ ਠਾਕੁਰ ਨੇ ਹਿਮਾਚਲ ਪ੍ਰਦੇਸ਼ ਵਿੱਚ ਸਕੂਲੀ ਬੱਚਿਆਂ ਨੂੰ ਸੰਬੋਧਨ ਹੁੰਦਿਆਂ ਦਾਅਵਾ ਕੀਤਾ ਕਿ ਸਪੇਸ ਵਿੱਚ ਜਾਣ ਵਾਲਾ ਪਹਿਲਾ ਇਨਸਾਨ ਹਨੂਮਾਨ ਜੀ ਸਨ। ਸੋ ਜੂਹੀ ਗਾਗਰਨ ਜਾਂ ਨੀਲ ਆਰਮਸਟਰਾਂਗ ਨਹੀਂ। ਅੰਦਾਜ਼ਾ ਲਾਵੋ ਭਾਰਤ ਦੇ ਬੱਚੇ ਕਿੰਨੇ ਲੱਕੀ ਨੇ ਕਿ ਜਿਨ੍ਹਾਂ ਨੂੰ ਇੰਨਾ ਇੰਟੈਲੀਜੈਂਟ ਟੀਚਰ ਮਿਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो अनुराग ठाकुर कोई टीचर नहीं है। 5 टर्म मैंबर पार्लीमेंट हमीरपुर तो 5 वार MP बनया। 25 साल तो MP है। सेंटर ਦੇ ਵਿੱਚ ਮਿਨਿਸਟਰ ਰਿਹਾ, ਹੁਣ BJP ਦਾ ਪ੍ਰੋਮੀਨੈਂਟ ਆਗੂ ਹੈ। ਔਰ ਇਹ ਜਿਹੜਾ ਸਿਨੇਰੀਓ ਹੈ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਡੇ ਜਿਹੜਾ ਉਹਨਾਂ ਨੇ ਰੱਖਿਆ ਕਿ ਭਾਈ ਇੰਟਰਨੈਸ਼ਨਲ ਸਪੇਸ ਡੇ, ਇਸ ਦੇ ਉੱਤੇ ਉਸ ਨੂੰ ਜਿਹੜਾ ਉਹਨੇ ਪ੍ਰੀਜ਼ਾਈਡ ਕੀਤਾ ਫੰਕਸ਼ਨ ਨੂੰ। ਔਰ ਇਹ ਜਿਹੜਾ PM ਸ਼੍ਰੀ ਸਕੂਲ ਜਿਹੜਾ ਉਹ ਉਸ ਦੇ ਵਿੱਚ ਉਹਨੂੰ ਪ੍ਰੀਜ਼ਾਈਡ ਕਰ ਰਿਹਾ। ਔਰ ਉਹਦੇ 'ਚ ਨੈਸ਼ਨਲ ਸਪੇਸ ਡੇ ਦੇ ਉੱਤੇ ਜਦੋਂ ਉਹਨੇ अनुराग ठाकुर ने ये सवाल पूछा स्टूडेंट्स ਨੂੰ कि अंतरिक्ष में यात्रा करने वाला पहले कौन था? Who was the first one to travel into space? ये ਉਹ स्टूडेंट्स ਨੂੰ ਪੁੱਛ ਰਿਹਾ, प्रिजाइड ਕਰਨ ਆਇਆ ਉਹਦੇ ਤੇ। ਕੁਛ ਨੇ ਕਿਹਾ ਨੀਲ ਆਰਮਸਟਰਾਂਗ। ਜ਼ਾਹਰ ਹੈ ਕਿ ਵੀ ਪ੍ਰੈਜ਼ੀਡੈਂਟ ਕੈਨੇਡੀ ਜਦੋਂ ਅਮਰੀਕਾ ਦੇ ਪ੍ਰੈਜ਼ੀਡੈਂਟ ਸਨ, 3 ਜਿਹੜੇ ਐਸਟਰੋਨੌਟ ਜਿਨ੍ਹਾਂ ਨੇ ਚੰਦਰਮਾ ਦੇ ਉੱਤੇ ਪੈਰ ਰੱਖਿਆ, ਸਭ ਤੋਂ ਪਹਿਲਾਂ ਨੀਲ ਆਰਮਸਟਰਾਂਗ ਦਾ ਸੀ। ਹਾਲਾਂ ਸਵਾਲ ਉਹਨੇ ਸਪੇਸ ਦਾ ਪੁੱਛਿਆ ਸੀ। ਸਪੇਸ ਦੇ ਹਵਾਲੇ ਨਾਲ ਤਾਂ ਯੂਰੀ ਗਾਗਰਿਨ ਜਿਹੜਾ ਹਾਲਾਂ ਸਭ ਤੋਂ ਪਹਿਲਾਂ ਇੱਕ ਬਾਂਦਰ ਸੋਵੀਅਤ ਯੂਨੀਅਨ ਵਾਲਿਆਂ ਨੇ ਭੇਜਿਆ ਸੀ ਸਪੇਸ 'ਚ। ਫਿਰ ਯੂਰੀ ਗਾਗਰਿਨ, ਜੇ ਸਪੇਸ 'ਚ ਬੰਦੇ ਦੇ ਜਾਣ ਦੀ ਗੱਲ ਹੋਵੇ, ਚੰਦਰਮਾ ਦੇ ਉੱਤੇ ਨੀਲ ਆਰਮਸਟਰਾਂਗ ਉਹਨਾਂ ਨੇ ਕਿਹਾ। ਇਸ ਤੋਂ ਬਾਅਦ ਕਹਿੰਦੇ ਵੀ ਇਹ ਸੁਣ ਕੇ ਹਮੀਰਪੁਰ ਦਾ 5 ਟਰਮ ਦਾ MP ਕਹਿੰਦਾ, ਮੁਝੇ ਤੋਂ ਲੱਗਦਾ ਹੈ ਹਨੂਮਾਨ ਜੀ ਥੇ। I think it was Lord ਹਨੂਮਾਨ। ਸਭ ਤੋਂ ਪਹਿਲਾਂ ਜਿਹੜਾ ਜਾਣ ਵਾਲਾ ਸਪੇਸ ਦੇ ਵਿੱਚ ਨਾ ਨੀਲ ਆਰਮਸਟਰਾਂਗ ਹੈ ਨਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਦੀ ਇਹ ਖਬਰ ਆਈ ਹੈ ਇਸ ਦੇ ਉੱਤੇ ਬਹੁਤ ਸਾਰੀ ਚਰਚਾ ਹੋ ਰਹੀ ਹੈ। ਔਰ ਫੈਕਟ ਚੈੱਕ ਜਦੋਂ ਕੀਤਾ ਗਿਆ ਤਾਂ ਇਹ ਆਇਆ ਕਿ ਜੀ ਯੂਰੀ ਗਾਗਰਿਨ ਜਿਹੜਾ ਉਹ ਪਹਿਲਾ ਸੀ, ਜਿਵੇਂ ਅਸੀਂ ਮੈਂਸ਼ਨ ਕੀਤਾ। ਔਰ ਇਸ ਦੇ ਉੱਤੇ DMK ਦੇ MP ਕਮਿਨਾ ਰੋਜ਼ੀ ਨੇ ਇਹ ਕਿਹਾ ਕਿ ਵੀ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਲੈਵਲ ਦੀ ਐਜੂਕੇਸ਼ਨ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ। ਡੀਪਲੀ ਟਰਬਲਿੰਗ ਹੈ। ਔਰ ਇੱਕ ਮੈਂਬਰ ਪਾਰਲੀਮੈਂਟ ਤੇ ਸਾਬਕਾ ਮਿਨਿਸਟਰ ਸਕੂਲ 'ਚ ਬੱਚਿਆਂ ਨੂੰ ਪੁੱਛ ਰਿਹਾ ਕਿ ਸਭ ਤੋਂ ਪਹਿਲਾਂ ਕਿਸ ਨੇ ਪੈਰ ਰੱਖਿਆ। ਔਰ ਫਿਰ ਉਹ ਇਨਸਿਸਟ ਕਰ ਰਿਹਾ ਕਿ ਵੀ ਨਹੀਂ, ਇਹ ਤਾਂ ਹਨੂਮਾਨ ਜੀ ਜਿਹੜੇ ਨੇ ਉਹ ਪਹਿਲੇ ਨੇ ਜਿਹੜੇ ਅੰਤਰਿਕਸ਼ ਦੇ ਵਿੱਚ ਗਏ ਜਾਂ ਸਪੇਸ ਦੇ ਵਿੱਚ ਗਏ। ਔਰ ਫਿਰ ਇਸੇ ਤਰ੍ਹਾਂ ਇੱਕ ਹੋਰ ਨੇ ਕਮੈਂਟ ਕੀਤਾ कि instead of correcting the children, you told them Hanuman was the first space traveler with that frivolous smile. It was Yuri Gagarin. Stop playing with the innocent minds of children. कि ਤੁਸੀਂ ਬੱਚਿਆਂ ਨੂੰ ਕੀ ਪੜ੍ਹਾ ਰਹੇ ਹੋ? ਫਿਰ ਇੱਕ ਹੋਰ ਨੇ ਕਿਹਾ ਕਿ ਬਈ science is not mythology, mythology. कि ਇਹ ਮਿਥਿਆਸ ਨਹੀਂ ਹੈ science. To mislead young minds in classrooms in an insult to knowledge, reason and spirit of scientific temper enshrined in our constitution। ਕਿ ਸਾਡੇ ਸੰਵਿਧਾਨ ਦੇ ਵਿੱਚ ਤਾਂ ਲੌਜਿਕ, ਰੀਜ਼ਨਿੰਗ ਔਰ ਇਹ ਜਿਹੜੀ ਸਾਇੰਟੀਫਿਕ ਟੈਂਪਰ ਹੈ, ਪਰ ਤੁਸੀਂ ਜਿਹੜਾ ਹੈ ਉਹ ਮਾਈਥੋਲੋਜੀ, ਇਹ ਕੋਈ ਨਵੀਂ ਗੱਲ ਨਹੀਂ ਹੈ। अनुराग ठाकुर ਬਿਲਕੁਲ ਜਿਨ੍ਹਾਂ ਦੀ ਹਕੂਮਤ ਹੈ ਮੋਦੀ ਦੀ ਔਰ ਦੂਸਰਿਆਂ ਦੀ, ਆਪਣੇ ਸਾਡੇ ਵਿਊਜ਼ ਨੂੰ ਵੀ ਯਾਦ ਹੋਏਗਾ ਕਿ ਮੋਦੀ ਨੇ ਸਰਜਨਸ ਦੀ ਕਾਨਫਰੰਸ ਨੂੰ ਹੁਣ ਇਹ ਸਪੇਸ ਡੇ ਦੇ ਉੱਤੇ ਜੇ अनुराग ठाकुर ਬੱਚਿਆਂ ਨੂੰ ਕਹਿ ਰਿਹਾ ਕਿ ਜੀ
ਹਨੂਮਾਨ ਜੀ, ਔਰ ਹਨੂਮਾਨ ਜੀ ਦਾ ਨਾਮ ਵੀ ਪਵਨ ਸੁੱਤ ਹਨੂਮਾਨ ਹੈ, ਹਵਾ ਦਾ ਪੁੱਤਰ। ਔਰ ਤੁਸੀਂ ਜਿੰਨੇ ਵੀ ਹਨੂਮਾਨ ਜੀ ਦੇ ਇਮੇजेस ਦੇਖੋਗੇ, ਖਾਸ ਤੌਰ ਤੇ ਕੈਲੰਡਰਸ ਜਾਂ ਦੂਸਰੇ, ਉਹਨਾਂ ਨੇ ਪਹਾੜ ਚੁੱਕਿਆ ਹੋਇਆ। ਹੁਣ ਪਹਾੜ ਬੰਦਾ ਤਾਂ ਹੀ ਚੁੱਕ ਸਕਦਾ ਹੈ ਨਾ ਵੀ ਪਹਿਲਾਂ ਉਹ ਸਪੇਸ ਦੇ ਵਿੱਚ ਉਹਨੂੰ ਉੱਡਣਾ ਆਉਂਦਾ ਹੈ। ਨਹੀਂ, ਉਹਨਾਂ ਨੇ ਉੱਡ ਕੇ ਉੱਥੋਂ ਲੰਕਾ ਤੋਂ ਪਹਾੜ 'ਚ ਵੀ ਗਏ, ਉਹਨਾਂ ਨੇ ਪੂਰਾ ਪਹਾੜ ਹੀ ਚੁੱਕ ਲਿਆ। ਸੰਜੀਵਨੀ ਬੂਟੀ ਜਿਹੜੀ ਆ ਉਹ ਪਛਾਣ ਨਹੀਂ ਆਏ, ਉਹਨਾਂ ਨੇ ਕਿਹਾ ਰਾਹ ਲਓ ਜੀ, ਫਿਰ ਉਹ ਪਹਾੜ ਵਾਪਸ ਰੱਖਣ ਵੀ ਗਏ ਹੋਣਗੇ। ਵੀ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਵੀ ਇੰਨਾ ਵੱਡਾ ਕੰਮ ਹਨੂਮਾਨ ਜੀ ਨੇ ਕੀਤਾ, ਔਰ ਇਸ ਲਈ ਜਿਹੜੇ ਆ ਉਹ ਪਹਿਲਾਂ ਤਾਂ ਸਪੇਸ 'ਚ ਉਹੀ ਜਾਣ ਵਾਲੇ ਨੇ। ਹੁਣ ਤੁਸੀਂ ਇਹਨਾਂ ਦੀ ਸਾਇੰਸ ਜੇ ਦੇਖੋ, ਜੇ ਜਿਸ ਮੁਲਕ ਦੇ ਅੰਦਰ ਗਊ ਮੂਤਰ ਔਰ ਗੋਹਾ ਉਸ ਨੂੰ ਕਮਰਸ਼ੀਅਲਾਈਜ਼ ਕਰਕੇ, ਉਸ ਨੂੰ ਸਰਕਾਰੀ ਲੈਵਲ ਦੇ ਉੱਤੇ ਉਹਨਾਂ ਦੇ ਪੋਸਟ ਆਫਿਸਿਸ, ਰੇਲਵੇ ਸਟੇਸ਼ਨ ਦੇ ਉੱਤੇ ਵੇਚਿਆ ਜਾਂਦਾ ਹੋਇਆ, ਔਰ ਉਹ ਇਹ ਕਲੇਮ ਕੀਤਾ ਜਾਂਦਾ ਹੋਏ ਕਿ ਜੀ ਇਹ ਕੈਂਸਰ ਵੀ ਠੀਕ ਕਰਦਾ ਹੈ। ਉਹਨਾਂ ਦੀ ਮਿਨਿਸਟਰ ਜਿਹੜੀ ਆ ਉਹ ਸਾਰੀ ਕਾਰ ਨੂੰ ਜਿਹੜੀ ਆ ਗੋਹੇ ਦੇ ਨਾਲ ਲਿਪਦੇ ਕਿ ਜੀ ਜੇ ਨਿਊਕਲੀਅਰ ਵਾਰ ਹੋ ਗਈ ਤੇ ਨਿਊਕਲੀਅਰ ਰੇਡੀਏਸ਼ਨ ਨੂੰ ਗਾਂ ਦਾ ਗੋਹਾ ਰੋਕ ਸਕਦਾ ਹੈ। ਔਰ ਫਿਰ ਮੋਦੀ ਸਰਜਨਸ ਦੀ ਕਾਨਫਰੰਸ ਦੇ ਵਿੱਚ ਇਹ ਕਹਿ ਰਿਹਾ ਹੋਏ ਕਿ ਜੀ ਇਹ ਜਿਹੜੀ ਸਰਜਰੀ ਜਾਂ ਪਲਾਸਟਿਕ ਸਰਜਰੀ ਔਰ ਦੂਸਰੀ ਜਿਹੜੀ ਹੈ ਤਾਂ ਤੁਸੀਂ ਹੁਣ ਕੀਤੀ ਹੈ। ਸਾਡੇ ਜਿਹੜੇ ਪਹਿਲੇ ਸਰਜਨ ਨੇ ਉਹ ਤਾਂ ਉਹ ਨੇ ਜਿਨ੍ਹਾਂ ਨੇ ਦੇਖੋ ਗਣੇਸ਼ ਦਾ ਸਿਰ ਉੱਡਿਆ ਔਰ ਉਹਦੇ 'ਤੇ ਹਾਥੀ ਦਾ ਲਾਤਾ ਉਹਨਾਂ ਨੇ ਸਰਜਨ। ਇਹ ਸਾਡੀ ਸਰਜਰੀ ਸੀ। ਔਰ ਉਹਨਾਂ ਦੇ ਫਿਰ ਇੱਕ ਹੋਰ ਵਜ਼ੀਰ ਇਸ ਤੋਂ ਵੀ ਅੱਗੇ ਗਏ, ਉਹਨਾਂ ਨੇ ਕਿਹਾ ਜੀ ਇਹ ਜਿਹੜੀ ਟੈਸਟ ਟਿਊਬ ਬੇਬੀਜ਼ ਦਾ ਕਾਨਸੈਪਟ ਹੈ ਇਹ ਤਾਂ ਨਵਾਂ ਹੁਣ ਨਹੀਂ ਹੈ, ਇਹ ਤਾਂ ਤੁਸੀਂ ਦੇਖੋ ਵੀ ਅਦਰਵਾਈਜ਼ 100 ਬੱਚੇ ਕੌਰਵਾਂ ਦੇ ਕਿਵੇਂ ਜੰਮ ਪਏ ਸੀ, ਉਦੋਂ ਗਮਲਿਆਂ ਦੇ ਵਿੱਚ ਵੀ ਪੈਦਾ ਕਰ ਦਿੰਦੇ ਸੀ। ਉਹਨਾਂ ਨੇ ਕਰਕੇ ਉਹਨੂੰ ਗਮਲਿਆਂ ਦੇ ਵਿੱਚ ਲਾਇਆ, ਔਰ ਉਹਦੇ 'ਚ ਫਿਰ ਇਸੇ ਤਰ੍ਹਾਂ ਅਗਨੀਬਾਣ ਦੀ ਗੱਲ ਹੁੰਦੀ ਹੈ। ਉਹ ਕਹਿੰਦੇ ਜੀ ਇਹ ਨਿਊਕਲੀਅਰ ਪਾਵਰਡ ਜਿਹੜੀਆਂ ਮਿਸਲਸ ਆ, ਦੂਸਰੀ ਦੀ ਗੱਲ ਹੁਣ ਹੁੰਦੀ ਹੈ। ਮਹਾਭਾਰਤ 'ਚ ਜਿਹੜਾ ਅਗਨੀਬਾਣ ਸੀ, ਅਗਨੀਬਾਣ ਕੀ ਸੀ, ਜਿੱਥੇ ਉਹ ਨਿਊਕਲੀਅਰ ਹੀ ਸੀ। ਔਰ ਉਸ ਸਾਰੇ ਨੂੰ ਤੁਸੀਂ ਕਿਸ ਹੱਦ ਤੱਕ ਹਰ ਚੀਜ਼, ਔਰ ਜਦੋਂ ਜਹਾਜ਼ ਦੀ ਗੱਲ ਆਉਂਦੀ ਹੈ ਉਹ ਕਹਿੰਦੇ ਵੀ ਲਓ ਇਹ ਕੋਈ ਨਾਰਥ ਕੈਰੋਲਾਈਨਾ ਦੇ ਰਾਈਟ ਬ੍ਰਦਰਸ ਨੇ ਥੋੜੀ ਕੱਢਿਆ ਜਹਾਜ਼ ਨੂੰ। ਉਹਨਾਂ ਨੇ ਕਿਹਾ ਜੀ ਇਹ ਜਹਾਜ਼ ਤਾਂ ਜਦੋਂ ਰਾਮਚੰਦਰ ਜੀ ਸ੍ਰੀਲੰਕਾ ਫਤਿਹ ਕਰ ਲਈ ਤੇ ਉਹ ਸ੍ਰੀਲੰਕਾ ਤੋਂ ਅਯੁੱਧਿਆ ਆਏ ਪੁਸ਼ਕਰ ਵਿਮਾਨ ਦੇ ਵਿੱਚ। ਇਸ ਲਈ ਉਦੋਂ ਜਿਹੜੀ ਇਹ ਜਹਾਜ਼ ਦੀ ਟੈਕਨੋਲੋਜੀ ਸੀ, ਅਸੀਂ ਤਾਂ ਕਿੰਨੇ ਹਜ਼ਾਰ ਸਾਲ, ਇਹ ਜਦੋਂ ਇੰਡੀਆ ਦੇ ਰਾਮਾਇਣ ਮਹਾਭਾਰਤ, ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਹਿਊਮਨ ਹਿਸਟਰੀ 'ਚ ਬੇਸ਼ੱਕ ਹਿਊਮਨ ਬੀਇੰਗ ਤੱਕ ਪਹੁੰਚਦੇ ਆ ਜਿਹੜਾ ਕਈ ਹੰਡਰਡਸ ਆਫ ਮਿਲੀਅਨਸ ਆਫ ਈਅਰਸ ਦਾ ਸਫ਼ਰ ਹੈ, ਲੇਕਿਨ ਇਨਸਾਨੀ ਸਿਵਲਾਈਜੇਸ਼ਨ ਦਾ ਇਤਿਹਾਸ ਤਾਂ 6000 ਸਾਲ ਤੱਕ ਤੁਸੀਂ ਖਿੱਚ ਤੂ ਕੇ ਲਿਜਾ ਸਕਦੇ ਹੋ। ਰੀਅਲਿਸਟਿਕਲੀ ਸਪੀਕਿੰਗ 5000 ਸਾਲ। ਉਹਨੇ ਕਿਹਾ ਜੀ 5000 ਸਾਲ 'ਚ ਕਿਹੜਾ ਸਤਯੁਗ ਹੈ, ਕਿਹੜਾ ਤ੍ਰੇਤਾ ਹੈ, ਕਿਹੜਾ ਦੁਆਪਰ ਹੈ, ਕਿਹੜਾ ਕਲਯੁਗ ਹੈ। 2-2000 ਸਾਲ ਦੀ ਗੈਪ ਬਣਾਓਗੇ ਜਾਂ ਨਹੀਂ ਕਹਿੰਦੇ ਇਹਨਾਂ ਨੂੰ ਪਤਾ ਹੀ ਨਹੀਂ ਹੈ ਇਹ 5-6000 ਸਾਲ ਨਹੀਂ, ਉਹ ਸਾਡੇ ਤਾਂ ਫਲਾਣਾ ਯੁੱਗ ਤੇ ਟਿਮਕਾ ਪਤਾ ਨਹੀਂ ਕਿੰਨੇ ਲੱਖ ਸਾਲ ਜਿਹੜੇ ਨੇ। ਹੁਣ ਉਹ ਕੱਲ ਮੋਹਨ ਭਾਗਵਤ ਕਹਿ ਰਿਹਾ ਸੀ, ਅਖੰਡ ਜਿਹੜੀ 3 ਰੋਜ਼ਾ ਇਹਨਾਂ ਦੀ ਲੈਕਚਰ ਸੀਰੀਜ਼ ਚੱਲ ਰਹੀ ਹੈ, ਉਹ ਇਹ ਕਹਿ ਰਿਹਾ ਸੀ ਕਿ ਵੀ 20000 ਸਾਲ ਤੋਂ ਸਾਡਾ DNA ਹਿੰਦੂ ਹੈ। ਔਰ ਉਹਦੇ 'ਚ ਕਹਿ ਰਹੇ ਸੀ ਸਾਡਾ ਅਖੰਡ ਭਾਰਤ, ਉਹਦੇ 'ਚ ਸਾਰੇ ਸਾਰਕ ਦੇ ਮੁਲਕ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਮਿਆਂਮਾਰ, ਨੇਪਾਲ, ਭੂਟਾਨ, ਤਿੱਬਤ। ਮੈਂ ਕਿਹਾ ਜੀ ਵਾਹ। ਉਹ ਇੰਡੋ ਚਾਈਨਾ ਪਤਾ ਨਹੀਂ ਕਿਉਂ ਰਹਿਣ ਦਿੱਤਾ, ਉਹ ਵੀ ਉਹਦੇ ਨਾਲ ਇੰਡੋ ਹੀ ਤਾਂ ਲੱਗਾ ਹੋਇਆ ਵੀ ਉਹ ਭਾਰਤੀ ਸੀ। ਉਹਦੇ ਤੁਸੀਂ ਲਾਓਸ ਵੀ ਕਾਊਂਟ ਕਰੋ, ਕੰਬੋਡੀਆ ਵੀ ਕਰੋ, ਵਿਤਨਾਮ ਵੀ ਕਰੋ। ਜੇ ਹੁਣ ਕਰਨਾ ਹੀ, ਕਿਸੇ ਨੇ ਉਹ ਥੱਲੇ ਕਾਮੈਂਟ ਲਿਖਿਆ ਸੀ ਕਿ ਵੀ ਇਹਨਾਂ ਦਾ ਕੀ ਹੈ, ਇਹ ਕਹਿ ਦੇਣ ਸਾਰੀ ਦੁਨੀਆ ਹੀ ਹਿੰਦੂ ਸੀ, ਫਿਰ ਕੀ ਫਰਕ ਪੈ ਚੱਲੇ। ਕਹਿਣਾ ਹੀ ਹੈ, ਮੰਨ ਲਓ ਜੋ ਮਰਜ਼ੀ। ਪਰ ਹੁਣ ਮੈਂ ਸਮਝਦਾ ਵੀ ਇਹ ਬਹੁਤ ਚੰਗਾ ਹੋਏਗਾ ਕਿ ਮੋਦੀ ਸਰਕਾਰ ਅਨੁਰਾਗ ਠਾਕਰ ਦਾ ਨਾਂ, ਹੁਣ ਜਿਹੜੇ ਨੋਬਲ ਪ੍ਰਾਈਜ਼ ਦਿੱਤੇ ਜਾਂਦੇ ਨੇ ਉਹਦੇ 'ਚ ਮੈਡੀਸਨ ਹੈ, ਫਿਜ਼ਿਕਸ ਹੈ, ਸ਼ਾਇਦ ਕੈਮਿਸਟਰੀ ਹੈ, ਲਿਟਰੇਚਰ ਹੈ, ਪੀਸ ਹੈ, ਉਹਦੇ ਲਈ ਵੀ ਉਹਨਾਂ ਨੇ ਅਮ੍ਰਿਤਿਆ ਸੈਨ ਨੂੰ ਇਕਨੋਮਿਕਸ ਦਾ ਵੀ ਐਡ ਕੀਤਾ ਉਹਨਾਂ ਨੇ। ਅਤੇ ਇਹ ਅਨੁਰਾਗ ਠਾਕਰ ਨੂੰ ਤੁਸੀਂ ਸਾਇੰਸ ਦੇ ਵਿੱਚ ਫਿਜ਼ਿਕਸ ਕੈਮਿਸਟਰੀ 'ਚ ਦੇ ਦਿਓ, ਫਿਜ਼ਿਕਸ 'ਚ ਦੇ ਦਿਓ, ਕਿਉਂਕਿ ਫਿਜ਼ਿਕਸ ਦੇ ਵਿੱਚ ਹੀ ਇਹ ਸਾਰਾ ਆ ਜਾਂਦਾ ਕਿ ਅੰਤਰਿਕਸ਼। ਔਰ ਦੂਜਾ ਕਿ ਵੀ ਇਹ ਉਹਨਾਂ ਨੇ ਨਵੀਂ ਕਾਢ ਕੱਢ ਕੇ ਪੁਰਾਣੇ ਜਿਹੜੀਆਂ ਕਾਢਾਂ 'ਚੋਂ ਇਹ ਉਹਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਯੂਰੀ ਗਾਗਰਨ ਸਪੇਸ ਜਾਣ ਵਾਲਾ ਪਹਿਲਾ ਵਿਅਕਤੀ ਨਹੀਂ ਹੈ, ਉਹ ਹਨੂਮਾਨ ਜੀ ਸੀ। ਔਰ ਫਿਰ ਇਹ ਵੀ ਮੰਗ ਕੀਤੀ ਜਾ ਸਕਦੀ ਹੈ ਵੀ ਕਿਉਂਕਿ ਸਭ ਤੋਂ ਪਹਿਲਾਂ ਸਪੇਸ 'ਚ ਹਨੂਮਾਨ ਜੀ ਗਏ
ਤੇ ਜਿਹੜੀ ਨੋਬਲ ਕਮੇਟੀ ਜਿੱਥੇ ਬੈਠ ਕੇ ਡਿਸਾਈਡ ਕਰਦੇ ਆ ਉੱਥੇ ਹਨੂਮਾਨ ਜੀ ਦਾ ਇੱਕ ਬੁੱਤ ਵੀ ਸਥਾਪਿਤ ਕਰੋ ਤੇ ਹਨੂਮਾਨ ਜੀ ਦੇ ਬੁੱਤ ਦੀ ਪੂਜਾ ਲਈ ਪੰਡਤ ਨਰਿੰਦਰ ਮੋਦੀ ਤਾਂ ਹੈ ਹੀ ਨੇ, ਧੋਤੀ ਬਣ ਕੇ ਆ ਜਾਣਗੇ। ਹੁਣ ਹੋਰ ਤਾਂ ਕੰਮ ਕੋਈ ਰਿਹਾ ਨਹੀਂ, ਬਾਕੀ ਤਾਂ ਅਮਰੀਕਾ ਨੇ ਫਾਰਗ ਕਰ ਦਿੱਤਾ ਤੇ ਨਾਲੇ ਉਹਦੇ ਮੰਦਿਰ ਦੇ ਪੁਜਾਰੀ ਬਣਨ ਤੇ ਨਾਲੇ ਪਵਨ ਸੁਤ ਹਨੂਮਾਨ ਜੀ ਕੀ ਜੈ ਇਹਦੇ ਨਾਰੇ ਵੀ ਗੁੰਜਾਇਆ ਕਰਨ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।